ਸਾਨੂੰ ਖਾਣਾ ਵੀ ਤੁਸੀਂ ਦਿੱਤਾ, ਸਾਨੂੰ ਮੰਜੇ ਬਿਸਤਰੇ ਦਿੱਤੇ ਨੇ, ਪਿਆਰ ਇਹੋ ਜਿਹਾ ਦਿੱਤਾ। ਅਸੀਂ ਇਧਰੋਂ ਹੀ ਗਏ, ਸਾਡਾ ਪਿੰਡ ਬਾਹਮਣੀ ਵਾਲਾ ਜਿਹੜਾ ਅੱਜ ਕੱਲ੍ਹ ਫੈਸਲਾਬਾਦ ਵੱਜਦਾ। ਸਿੱਖੀਜ਼ਮ ਨੂੰ ਅਸੀਂ ਜਾਣਦੇ ਨਾ, ਉਹਦਾ ਗੈਟਅਪ ਇਹ ਹੈ। ਸਾਡੇ ਜਿਹੜੇ ਇੱਥੇ ਬੱਚੇ ਆ ਨਾ, ਉਹ ਇਹ ਵੇਖਣਾ ਚਾਹੁੰਦੇ। ਉਹ ਕਹਿੰਦੇ ਕਿ ਸਰਦਾਰ ਜਿਹੜਾ ਨਾ, ਉਹਦਾ ਕਿਰਪਾਨ ਵੀ ਹੋਵੇ, ਕੜਾ ਵੀ ਹੋਵੇ। ਮਤਲਬ ਪਾਪੀਆਂ ਕੌਡੇ ਰਾਜ ਵਰਗੇ ਸੱਜਣ ਠੱਗ ਸੁਧਾਰੇ ਆਣ ਕੇ ਪਾਪੀਆਂ ਨੂੰ ਉਤਾਰਿਆ ਆਣ ਕੇ ਕਲਯੁਗ ਦੇ ਵਿੱਚ ਉਤਾਰ ਕੀਤਾ। ਤੇ ਪੂਰੇ ਵਰਲਡ 'ਚ ਲੋਕ ਉੱਥੋਂ ਫੈਜ਼ਯਾਬ ਹੋ ਰਹੇ ਨੇ, ਭੁੱਖੇ ਰੋਟੀ ਖਾਂਦੇ ਨੇ, ਰੱਜੇ ਵੀ ਉੱਥੋਂ ਖਾਂਦੇ ਨੇ। ਔਰ ਗੁਰੂ ਦੀ ਇਹ ਕਿਰਪਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 120 ਵਾਰ ਸ਼ਬਦ ਅੱਲਾ ਸ਼ਬਦ ਆਉਂਦਾ ਹੈ। ਸਾਡਾ ਸਾਰਿਆਂ ਦਾ ਧਰਮ ਇੱਕ ਆ। ਸਾਡੇ ਜਿਹੜੇ ਯਾਰ ਬੇਲੀ ਨੇ, ਉਹ ਕਹਿਣਗੇ ਯਾਰ ਮੇਲਾ ਲੱਗਣ ਵਾਲਾ, ਸਾਨੂੰ ਲੈ ਜਾਓ, ਸਰਦਾਰਾਂ ਨਾਲ ਮਿਲਾਓ। ਉਹ ਵੇਖਣਾ ਚਾਹੁੰਦੇ ਆ। ਤੁਸੀਂ ਇੱਥੇ ਆਪਣੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਹੋ। ਤੇ ਯਾਨੀ ਕਿ ਇਹ ਵਿਛੋੜੇ ਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ? ਇਹ ਵਿਛੋੜੇ ਨੂੰ ਘੱਟ ਇਸੇ ਤਰ੍ਹਾਂ ਹੀ ਕੀਤਾ ਜਾ ਸਕਦਾ ਜਿਵੇਂ ਅੱਜ ਅਸੀਂ ਤੁਹਾਡੇ ਕੋਲ ਆਏ ਤਾਂ ਸਾਨੂੰ ਗੁਲਾਬ ਦੇ ਫੁੱਲਾਂ ਨੂੰ ਸੰਭਾਲਿਆ। ਜੀ ਅਸਲਾਮ ਵਾਲੇਕਮ ਤੇ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਬਿੱਲੂ ਘੁੰਮਣ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ ਔਰ ਸੋਸ਼ਲ ਅਲਰਟ। ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਮੇਰੇ ਸਰਦਾਰ ਬਜ਼ੁਰਗ ਜਿਹੜੇ ਇੰਡੀਆ 'ਚੋਂ ਤਸ਼ਰੀਫ ਲੈ ਕੇ ਆਏ ਨੇ, ਔਰ ਖ਼ਾਸ ਤੌਰ ਤੇ ਮੇਰੇ ਇਹ ਬਜ਼ੁਰਗ ਜਿਨ੍ਹਾਂ ਨੇ ਉਹ ਪੂਰਾ ਜਿਹੜਾ 5 ਕਾਫ ਵਾਲਾ ਸੈਟਅਪ ਹੈ, ਉਹ ਪੂਰਾ ਇਹਨਾਂ ਦਾ। ਔਰ ਪੂਰੇ ਜੱਥੇ 'ਚ ਮੈਨੂੰ ਕਮ ਅਜ਼ ਕਮ ਇਹ ਪਹਿਲੇ ਬਜ਼ੁਰਗ ਨਜ਼ਰ ਆਏ ਨੇ ਕਿ ਜਿਨ੍ਹਾਂ ਦਾ ਇਹ ਰੱਖ ਰਖਾਓ ਹੈ। ਇਹਨਾਂ ਨਾਲ ਗੱਲ ਕਰਾਂਗੇ, ਤਾਰਫ ਲਵਾਂਗੇ। ਸਰਦਾਰ ਜੀ, ਕੀ ਨਾਂ ਤੁਹਾਡਾ? ਭਜਨ ਸਿੰਘ ਜੀ। ਅੱਛਾ, ਕਿੱਥੋਂ ਤਸ਼ਰੀਫ ਲੈ ਆਇਓ? ਅੰਮ੍ਰਿਤਸਰ ਸਾਹਿਬ ਤੋਂ। ਅੱਛਾ ਸਰਦਾਰ ਜੀ, ਬਾਕੀ ਆ ਜਿਹੜੇ ਸਾਡੇ ਵੀਰ ਖਲੋਤੇ ਨੇ, ਉਹਨਾਂ 'ਚ ਥੋੜਾ ਘੱਟ ਹੈਗਾ ਇਸ ਹਿੱਸਾ। ਤੁਸੀਂ ਕੋਈ ਖਾਸ ਵਜ੍ਹਾ ਦੱਸ ਸਕਦੇ ਹੋ ਕਿ ਪੂਰਾ ਗੈਟਅਪ ਹੈ ਤੁਹਾਡਾ? ਹਾਂਜੀ ਦੱਸੋ। ਆਪਾਂ ਜੀ ਕਾਫੀ ਚਿਰ ਤੋਂ, ਕੋਈ 40-50 ਸਾਲ ਤੋਂ ਇਹ ਤੇ ਰਹਿ ਚੱਲਣ ਡਈ ਹੈ ਜੀ। ਅੱਛਾ। ਮਤਲਬ ਜੋ ਬਾਣੀ ਦੀ ਧਾਰਨ ਕੀਤੀ ਹੈ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਟੇ ਅੰਮ੍ਰਿਤ ਛਕਿਆ, ਜੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਨ ਆ ਰਿਹਾ, ਬਚਪਨ 'ਚ ਇਹਨਾਂ ਬੜੇ ਚੋੜ ਕੀਤੇ ਗੁਰੂ ਨਾਨਕ ਸਾਹਿਬ ਨੇ। ਮੱਝਾਂ ਚਾਰੀਆਂ ਤੇ ਛੱਪ ਨੇ ਛਾਂ ਕੀਤੀ ਉੱਤੇ। ਰਾਏ ਭਰਾ ਆਣ ਕੇ ਬਹੁਤ ਹੈਰਾਨ ਜਿਹਾ ਰਹਿ ਗਿਆ। ਮੁੜ ਕੇ ਉਹਨਾਂ ਇਹ ਕਹਿ ਕੇ ਪਿਆਈ ਲਾਈ ਹੈ 700 ਕਿੱਲਾ ਗੁਰਦੁਆਰਾ ਸਾਹਿਬ। ਹੋਰ ਬੜੇ ਗੁਰੂ ਨਾਨਕ ਸਾਹਿਬ ਨੇ ਚੋਜ ਕੀਤੇ ਦੁਨੀਆ ਤੇ ਆਣ ਕੇ। ਮਤਲਬ ਪਾਪੀਆਂ ਕੌਡੇ ਰਾਜ ਵਰਗੇ ਸੱਜਣ ਠੱਗ ਸੁਧਾਰੇ ਆਣ ਕੇ ਪਾਪੀਆਂ ਨੂੰ ਉਤਾਰਿਆ ਆਣ ਕੇ ਕਲਯੁਗ ਦੇ ਵਿੱਚ ਉਤਾਰ ਕੀਤਾ। ਤੇ ਜੋ ਵੀ ਇਸ ਤਰ੍ਹਾਂ ਦੁਨੀਆ ਦਾ ਭਲਾ ਕੀਤਾ ਆਣ ਕੇ ਉਹ ਅਵਤਾਰ ਲਿਆ ਕੇ ਨਾ ਸਤਿਗੁਰੂ ਦੇ ਕਾਲਪੁਰਖ ਤੋਂ ਆਏ। ਹਾਂਜੀ, ਕਿਉਂਕਿ ਜਿਹੜੇ ਸਿੱਖੀਜ਼ਮ ਨੂੰ ਅਸੀਂ ਜਾਣਦੇ ਨਾ, ਉਹਦਾ ਗੈਟਅਪ ਇਹ ਹੈ। ਸਾਡੇ ਜਿਹੜੇ ਇੱਥੇ ਬੱਚੇ ਆ ਨਾ, ਉਹ ਇਹ ਵੇਖਣਾ ਚਾਹੁੰਦੇ। ਉਹ ਕਹਿੰਦੇ ਕਿ ਸਰਦਾਰ ਜਿਹੜਾ ਨਾ, ਉਹਦਾ ਕਿਰਪਾਨ ਵੀ ਹੋਵੇ, ਕੜਾ ਵੀ ਹੋਵੇ, ਤੇ ਬਾਕੀ ਵੀ ਕੇਸ ਵੀ, ਔਰ ਸਾਰਾ ਇਹ ਸੀਨ ਹੋਵੇ, 5 ਕਾਫ ਪੂਰੇ ਹੋਣ। ਤੇ ਮਾਸ਼ਾਅੱਲਾ ਇਹ ਜਿੱਦਾਂ ਤੁਸੀਂ ਆਏ ਹੋ ਤੇ ਤੁਸੀਂ ਮਾਹੌਲ ਦੇਖਿਆ, ਹਰ ਬੰਦਾ ਇੱਕ ਖੁਸ਼ੀ ਦੇ ਰੰਗ 'ਚ ਰੰਗਿਆ ਹੋਇਆ। ਤੇ ਤੁਸੀਂ ਇਸ ਹਵਾਲੇ ਨਾਲ ਕੀ ਮਹਿਸੂਸ ਕਰਦੇ ਹੋ? ਇੰਤਜ਼ਾਮਾਤ ਜਿਹੜੇ ਤੁਸੀਂ ਦੇਖੇ ਨੇ? ਬਹੁਤ ਸੋਹਣਾ ਮਹਾਰਾਜ ਇੱਥੇ ਸਜਾਇਆ ਪਿਆ ਗੁਰਦੁਆਰਾ ਸਾਹਿਬ। ਬਹੁਤ ਸਾਫ ਸੂਥ ਬਣੀ ਹੈ ਇੱਥੇ। ਸੰਗਤਾਂ ਆ ਰਹੀਆਂ ਬਣੀਆਂ, ਆਪਣੇ ਦਰਸ਼ਨ ਕਰ ਰਹੀਆਂ ਨੇ। ਅੱਛਾ। ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਕਰ ਰਹੇ ਹਨ। ਤੇ ਪਹਿਲੀ ਦਫਾ ਆਏ ਹੋ? ਨਹੀਂ ਜੀ, ਆਪਾਂ ਦੂਜੀ ਦਫਾ ਤੇ ਆਏ ਹਾਂ। ਅੱਛਾ। ਪਹਿਲਾਂ 550 ਸਾਲ ਤੇ ਆਏ ਹਾਂ, ਉਦੋਂ ਵੀ ਬੜਾ ਆਨੰਦ ਆਇਆ। ਤੇ ਹੁਣ ਵੀ ਆਏ ਤੇ ਹੁਣ ਬਹੁਤ ਆਨੰਦ ਹੈ ਸਾਨੂੰ। ਦਰਸ਼ਨ ਕੀਤੇ ਸੰਗਤਾਂ ਦੇ, ਗੁਰਧਾਮਾਂ ਦੇ, ਗੁਰੂ ਨਾਨਕ ਸਾਹਿਬ ਦੇ, ਤੇ ਬਹੁਤ ਆਨੰਦ ਨਾਲ ਇੱਥੇ ਆਏ। ਹੁਣ ਆਪਾਂ ਸੱਚਾ ਸੌਦਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕੀਤਾ, ਸਾਧ ਨੂੰ ਫੁਲਕਾ ਛਕਾਇਆ, ਉਸ ਥਾਂ ਤੋਂ ਅਸੀਂ ਦਰਸ਼ਨ ਕਰਕੇ ਆਏ ਜੀ। ਅੱਛਾ, ਤੁਸੀਂ ਦੇਖ ਰਹੇ ਹੋ ਸਰਦਾਰ ਜੀ, ਮੇਰੇ ਨਾਲ ਬਜ਼ੁਰਗ ਖਲੋਤੇ ਨੇ। ਸਰਦਾਰ ਜੀ, 20 ਰੁਪਏ ਤੋਂ ਇੱਕ ਲੰਗਰ ਸ਼ੁਰੂ ਹੋਇਆ ਸੱਚੇ ਸੌਦੇ ਤੋਂ, ਅੱਜ ਉਹ ਪੂਰੀ ਦੁਨੀਆ 'ਚ ਫੈਲਿਆ ਹੋਇਆ। ਤੇ ਪੂਰੇ ਵਰਲਡ 'ਚ ਲੋਕ ਉੱਥੋਂ ਫੈਜ਼ਯਾਬ ਹੋ ਰਹੇ ਨੇ, ਭੁੱਖੇ ਰੋਟੀ ਖਾਂਦੇ ਨੇ, ਰੱਜੇ ਵੀ ਉੱਥੋਂ ਖਾਂਦੇ ਨੇ। ਔਰ ਗੁਰੂ ਦੀ ਇਹ ਕਿਰਪਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਆ ਜੀ, ਗੁਰੂ ਨਾਨਕ ਦੇਵ ਜਿਹੜਾ, ਉਹ ਸਾਰੇ ਧਰਮਾਂ ਦਾ ਇੱਕ ਧਰਮ ਉਹਦੇ ਕੋਲ ਸੀ। ਅੱਛਾ। ਉਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਸੁਣਿਆ ਹੈ, ਬਾਹਲਾ ਪੜ੍ਹਿਆ ਨਹੀਂ, 120 ਵਾਰ ਸ਼ਬਦ ਅੱਲਾ ਸ਼ਬਦ ਆਉਂਦਾ ਹੈ। ਸਾਡਾ ਸਾਰਿਆਂ ਦਾ ਧਰਮ ਇੱਕ ਆ। ਇਹ ਜਿਹੜਾ ਸਰਕਾਰਾਂ ਨੇ, ਅਸੀਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਿਜੇ ਦੇ ਕੇ ਸਾਨੂੰ, ਮੋਦੀ ਸਾਹਿਬ ਦਾ ਵੀ, ਇਮਰਾਨ ਖਾਨ ਦਾ ਵੀ, ਦੋਵਾਂ ਮੁਲਕਾਂ ਦੇ ਰਾਜਦੂਤਾਂ ਦਾ ਤੇ ਏਜੰਸੀ ਪਾਰਟੀਆਂ ਦਾ, ਅਸੀਂ ਸਾਰਿਆਂ ਦਾ, ਤੇ ਮੀਡੀਆ ਵਾਲਿਆਂ ਦਾ ਜਿਹੜਾ ਸਾਡੀ ਖਬਰ ਲੈਂਦੇ ਨੇ। ਅਸੀਂ ਤੜਕੇ ਦੇ ਆਏ ਆ ਤੇ ਆ ਬਿਸਤਰਾ ਬੁਸਤਰਾ ਨਹੀਂ, ਇਹਨਾਂ ਨੇ ਤੁਹਾਨੂੰ ਕਿਹਾ ਵੀ ਅਸੀਂ ਤੁਹਾਨੂੰ ਹੁਣੇ ਹੀ ਬਿਸਤਰਾ ਲੈ ਕੇ ਦੇਣੇ। ਬਿਲਕੁਲ ਕਿਹੜੀ ਗੱਲੋਂ ਤੁਸੀਂ ਘਾਬਰਦੇ ਜੀ? ਬਿਸਤਰੇ ਵਾਲੀ ਕੋਈ ਟੈਨਸ਼ਨ ਨਹੀਂ। ਬਾਬੇ ਦੇ ਨਾਨਕ ਦੇ ਘਰ ਚਾਲ ਕੇ ਤੇ ਸਾਨੂੰ ਬਿਸਤਰੇ ਬੁਸਤਰੇ ਦੀ ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ। ਅੱਛਾ, ਹੁਣ ਤੁਸੀਂ ਜਿਹੜੀ ਗੱਲ ਕੀਤੀ ਮਾਸ਼ਾਅੱਲਾ ਕਿ ਪਿਆਰ ਮੁਹੱਬਤ ਉਧਰ ਵੀ ਹੋਣਾ, ਇੱਧਰ ਵੀ ਹੋਣਾ, ਇੱਕ ਘੜੀ ਦੀ ਘੜੀ ਵਿਛੋੜਾ ਪਿਆ, ਲੀਕ ਵੱਜ ਗਈ। ਅੱਛਾ, ਹੁਣ ਅਸੀਂ ਸਾਰੇ ਇੱਕ ਦੂਜੇ ਨੂੰ ਮਿਲਣ ਨੂੰ ਤਰਸਦੇ ਆ। ਸਾਡੇ ਜਿਹੜੇ ਯਾਰ ਬੇਲੀ ਨੇ, ਉਹ ਕਹਿਣਗੇ ਯਾਰ ਮੇਲਾ ਲੱਗਣ ਵਾਲਾ, ਸਾਨੂੰ ਲੈ ਜਾਓ, ਸਰਦਾਰਾਂ ਨਾਲ ਮਿਲਾਓ। ਉਹ ਵੇਖਣਾ ਚਾਹੁੰਦੇ ਆ। ਤੁਸੀਂ ਇੱਥੇ ਆਪਣੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਹੋ। ਤੇ ਯਾਨੀ ਕਿ ਇਹ ਵਿਛੋੜੇ ਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ? ਇਹ ਵਿਛੋੜੇ ਨੂੰ ਘੱਟ ਇਸੇ ਤਰ੍ਹਾਂ ਹੀ ਕੀਤਾ ਜਾ ਸਕਦਾ ਜਿਵੇਂ ਅੱਜ ਅਸੀਂ ਤੁਹਾਡੇ ਕੋਲ ਆਏ ਤਾਂ ਸਾਨੂੰ ਗੁਲਾਬ ਦੇ ਫੁੱਲਾਂ ਨੂੰ ਸੰਭਾਲਿਆ। ਮਿਹਰਬਾਨੀ।
ਸਾਨੂੰ ਖਾਣਾ ਵੀ ਤੁਸੀਂ ਦਿੱਤਾ, ਸਾਨੂੰ ਮੰਜੇ ਬਿਸਤਰੇ ਦਿੱਤੇ ਨੇ, ਪਿਆਰ ਇਹੋ ਜਿਹਾ ਦਿੱਤਾ। ਅਸੀਂ ਇਧਰੋਂ ਹੀ ਗਏ, ਸਾਡਾ ਪਿੰਡ ਬਾਹਮਣੀ ਵਾਲਾ ਜਿਹੜਾ ਅੱਜ ਕੱਲ ਫੈਸਲਾਬਾਦ ਵੱਜਦਾ, ਅੱਲਾ ਅੱਲਾ। ਤੇ ਢਿੱਲੋਂ ਮੈਂ ਜਾਂਦਿਆਂ ਕੁਲਵੰਤ ਸਿੰਘ ਢਿੱਲੋਂ ਮੇਰਾ ਨਾਂ ਹੈ, ਤੇ ਹਲਕਾ ਮੇਰਾ ਗੁਰੂ ਸਾਹਿਬ, ਪਿੰਡ ਹਰਗੋਬਿੰਦਪੁਰਾ ਤੇ ਜ਼ਿਲ੍ਹਾ ਫਿਰੋਜ਼ਪੁਰ, ਵਾਹ ਵਾਹ। ਇੰਡੀਆ। ਇੱਥੇ ਬਾਹਮਣੀ ਵਾਲਾ ਪਿੰਡ ਸੀ? ਆ ਬਾਹਮਣੀ ਵਾਲਾ ਪਿੰਡ ਸੀ। ਸਾਡੇ ਵੱਡੇ ਰੋਂਦੇ ਮਰ ਗਏ ਨੇ ਵੀ ਸਾਨੂੰ ਇੱਕ ਵਾਰ ਸਾਡਾ ਪਿੰਡ ਵਿਖਾ ਦਿਓ, ਅਸੀਂ ਨਹੀਂ ਵਿਖਾ ਸਕੇ। ਅੱਛਾ, ਸਾਡੇ ਚੈਨਲ ਪੰਜਾਬੀ ਲਹਿਰ ਤੇ ਬਾਹਮਣੀ ਵਾਲੇ ਦੀ ਵੀਡੀਓ ਪਈ ਆ ਨੇ ਬਹੁਤ, ਪੰਜਾਬੀ ਲਹਿਰ ਤੇ। ਅੱਛਾ ਜੀ, ਬੜਾ ਧੰਨਵਾਦ ਹੈ ਜੀ ਤੁਹਾਡਾ। ਤੇ ਬਾਕੀ ਸਾਡੇ ਉਹ ਤੇ ਮਰ ਗਏ ਨੇ, ਬਾਕੀ ਜਿਹੜੇ ਉਹ ਸਾਨੂੰ ਨਾਂ ਦੱਸ ਗਏ ਨੇ, ਸਾਨੂੰ ਅੱਜ ਉਹਨਾਂ ਦਾ ਨਾਵਾਂ ਦਾ ਪਤਾ ਕਰਨਾ ਚਾਹੀਦਾ ਵੀ ਉਹ ਹੈਗੇ ਨੇ, ਉਹਨਾਂ ਦੀਆਂ ਨਾ ਖਾਣਾ। ਬੋਲੋ ਬੋਲੋ ਨਾ ਬੋਲੋ। ਹਾਂਜੀ, ਇੱਕ ਤਾਂ ਸਾਡੇ ਬਜ਼ੁਰਗਾਂ ਦੇ ਹੁੰਦੇ ਸੀ ਵੀ ਸਾਡਾ ਹੈਗਾ ਸੀ ਅਹਿਮਨ ਆਈ, ਅੱਛਾ, ਪਿੰਡ ਬਾਹਮਣੀ ਵਾਲੇ ਦਾ। ਵਾਹ ਵਾਹ ਵਾਹ। ਇੱਕ ਹੈਗਾ ਸੀ ਅੱਲਾ ਦਿੱਤਾ, ਅੱਛਾ, ਇੱਕ ਹੈਗਾ ਸੀ ਮੌਲਾ ਬਖਸ਼। ਵਾਹ ਵਾਹ। ਇੱਕ ਜਿਹੜੀ ਸਾਡੇ ਤੋਂ ਵੱਡੇ ਭਰਾਵਾਂ ਦੇ ਜਨਮ ਇੱਧਰ ਹੋਏ, ਸਾਡੇ ਤੇ ਜਨਮ ਉੱਧਰ ਹੋਏ ਨੇ, ਉਹਦਾ ਨਾਂ ਹੈਗਾ ਸੀ ਚਿਰਾਗੋ ਦਾਈ। ਚਿਰਾਗੋ ਦਾਈ, ਚਿਰਾਗੋ ਦਾਈ ਬਾਹਮਣੇ ਵਾਲੇ ਦੀ। ਵਾਹ ਵਾਹ ਵਾਹ। ਤੇ ਸਾਨੂੰ ਬੜਾ ਇਸ ਮੁਲਕ ਨਾਲ ਮੋਹ ਆਉਂਦਾ ਹੈ, ਪਰ ਜੇ ਗੁਰੂ ਨਾਨਕ ਸੁਧਾਰੇ ਤੇ ਸਾਰੀ ਦੁਨੀਆ ਨੂੰ ਸੁਧਾਰ ਸਕਦਾ। ਕੀ ਬਾਤ ਹੈ। ਅੱਛਾ, ਇਹ ਜਿਹੜੇ ਨਾ ਹੁਣ 3-4 ਨਾਂ ਦੱਸੇ ਆ ਨਾ, ਇਹ ਐਵੇਂ ਆਪਣਾ ਜ਼ਰਾ ਰਿਪੀਟ ਕਰ ਦਿਓ, ਉਹਨਾਂ ਦੀ ਆਲ ਔਲਾਦ ਚੋਂ ਕੋਈ ਹੋਏਗਾ ਤੇ ਉਹ ਸਾਡੇ ਨਾਲ ਟੱਚ ਕਰੇਗਾ। ਹਾਂਜੀ ਹਾਂਜੀ, ਉਹਨਾਂ ਦਾ ਇਹ ਸੀ, ਇੱਕ ਤਾਂ ਹੈਗਾ ਸੀ ਅੱਲਾ ਦਿੱਤਾ, ਹਾਂਜੀ, ਇੱਕ ਮੌਲਾ ਬਖਸ਼ ਜਿਹੜੇ ਸਾਡੇ ਫਾਦਰ ਸਾਹਿਬ ਬਣਾਉਂਦੇ ਬਰਾਬਰ ਦੇ ਸਾਥੀ ਖੇਡਦੇ ਰਹੇ ਆ, ਹਾਂਜੀ, ਇੱਕ ਇਮਾਨ ਆਈ ਸੀ ਜਿਹੜਾ ਸਾਡੇ ਘਰਾਂ ਦੇ ਵਿੱਚ ਲੰਗਰ ਪਾਣੀ ਕਰਦਾ ਸੀ ਜਦੋਂ ਕਿਤੇ ਵਿਆਹਾਂ ਸ਼ਾਦੀਆਂ 'ਚ, ਜੀ। ਤੇ ਇੱਕ ਹੈਗੀ ਸੀ ਚਿਰਾਗੋ ਦਾਈ। ਚਿਰਾਗੋ ਦਾਈ, ਜੇ ਲੋਕ ਬਾਹਮਣੀ ਵਾਲੇ ਦੇ ਸੀ। ਹਾਂਜੀ, ਜਿਨ੍ਹਾਂ ਦੇ ਹੱਥਾਂ ਦੇ ਜਨਮੇ ਬੱਚੇ ਅੱਜ ਉੱਧਰ ਹੈਗੇ ਨੇ, ਉਹ ਬੁੱਢੇ ਹੋਏ ਪਏ ਨੇ ਬਜ਼ੁਰਗ, ਵਾਹ ਵਾਹ ਵਾਹ। ਤੇ ਉਹ ਵੀ ਯਾਦ ਕਰਦੇ ਨੇ। ਕੀ ਬਾਤ ਹੈ। ਤੇ ਇੱਕ ਸਾਡੀ ਮਾਂ ਸੀ, ਉਹਨੇ ਚਰਖਾ ਦਿੱਤਾ ਸੀ ਉਸੇ ਹੀ ਪਿੰਡ 'ਚ, ਕਿਸੇ ਉਹਦਾ ਨਾਂ ਸ਼ਰੀਫੋ ਸੀ ਸ਼ਾਇਦ, ਸ਼ਰੀਫੋ ਨੂੰ ਉਹ ਜਾਣ ਲੱਗੀ ਤੇ ਆਂਦੀ ਆ ਲੈ ਚਰਖਾ ਸਾਂਭਲਾ, ਹੁਣ ਆਪਾਂ ਮਿਲਣਾ ਤਾਂ ਨਹੀਂ, ਹਾਏ ਹਾਏ। ਤੇ ਨਹੀਂ ਮਿਲੀਆਂ। ਅੱਛਾ, ਹੁਣ ਉਹ ਜਿਹੜੇ ਤੁਹਾਡੇ ਬਜ਼ੁਰਗ ਸੀ ਉਹ ਤਰਸਦੇ ਮਰ ਗਏ ਕਿ ਅਸੀਂ ਬਾਹਮਣੀ ਵਾਲਾ ਵੇਖਣਾ? ਕੋਈ ਨਹੀਂ ਸਾਡਾ ਬਜ਼ੁਰਗ ਰਿਹਾ। ਅੱਛਾ, ਅਸੀਂ ਹੁਣ ਜਿਨ੍ਹਾਂ ਦੇ ਜਨਮ ਇੱਧਰ ਹੋਏ ਨੇ, ਜਿਨ੍ਹਾਂ ਨੂੰ ਸੰਭਾਲ ਵੀ ਆ, ਅੱਛਾ, ਉਹ ਹੁਣ ਉਹ ਬਜ਼ੁਰਗ ਹੋਏ ਪਏ ਨੇ, ਉਹ ਵੀ ਤਰਸਦੇ ਨੇ। ਉਹ ਮੇਰਾ ਵੱਡਾ ਭਰਾ ਜਿਹੜਾ ਤੁਰ ਨਹੀਂ ਸਕਦਾ, ਅੱਛਾ, ਤੇ ਉਹਨੇ ਸਾਨੂੰ ਆਖਿਆ ਵੀ ਤੁਸੀਂ ਬਾਹਮਣੀ ਵਾਲੇ ਟੈਕਸੀ ਕਰਕੇ ਤੇ ਜ਼ਰੂਰ ਜਾਇਓ ਅੱਛਾ, ਤੇ ਵੇਖ ਕੇ ਆਇਓ, ਵੀ ਆਪਣੇ ਉੱਥੇ ਪੁੱਛਿਓ, ਸਾਡਾ ਖੂਹ ਹੁੰਦਾ ਸੀ ਬਾਹਮਣੀ ਵਾਲਾ। ਅੱਛਾ, ਫਿਰ ਅਸੀਂ ਪੁੱਛਿਆ ਵੀ ਆਪਾਂ ਜੱਟ ਆ ਅੱਛਾ, ਤੇ ਸਾਡਾ ਬਾਹਮਣੀ ਵਾਲਾ ਖੂਹ ਕਿਉਂ ਬਣ ਗਿਆ? ਅੱਛਾ, ਉਹ ਆਂਦੇ ਆਪਣੇ 2 ਖੂਹ ਸੀ ਤੇ ਇੱਕ ਸੀ ਬਾਹਮਣੀ ਉਸ ਪਿੰਡ ਦੀ, ਅੱਛਾ, ਉਹ ਚਾਰਦੀ ਸੀ ਭੇਡਾਂ, ਅੱਛਾ, ਤੇ ਜਿਹੜੇ ਖੂਹ ਤੇ ਉਹ ਰੋਜ਼ ਭੇਡਾਂ ਲਿਆਣ ਕੇ ਭਾਉਂਦੀ ਸੀ, ਹਾਂ ਹਾਂ, ਉਸ ਖੂਹ ਦਾ ਨਾਂ ਰੱਖਿਆ ਸੀ ਬਾਹਮਣੀ ਵਾਲਾ ਖੂਹ। ਉਹਨਾਂ ਬੁੱਢੀਆਂ ਨੇ ਪੁੱਛਣਾ ਸਾਡੀਆਂ ਨੇ ਹਾਂ, ਬੰਦਿਆਂ ਨੂੰ ਵੀ ਰੋਟੀ ਤੁਹਾਡੀ ਕਿੱਥੇ ਲਿਆਈ? ਉਹਨਾਂ ਆਹੋ ਬਾਹਮਣੀ ਵਾਲੇ ਖੂਹ ਤੇ ਲਿਆਇਓ ਜਿੱਥੇ ਬਾਹਮਣੀ ਰੋਜ਼ ਬੱਕਰੀਆਂ ਭਾਉਂਦੀ। ਅਸੀਂ ਇੱਕ ਘੋਖ ਕੀਤੀ ਵੀ ਅਸੀਂ ਬਾਹਮਣੀ ਵਾਲੇ ਕਿਉਂ ਹੋ ਗਏ, ਅਸੀਂ ਜੱਟ ਸਾਂ। ਕੀ ਬਾਤ ਹੈ। ਹਾਂਜੀ, ਤੇ ਇੱਥੇ ਆਪਣੇ ਘਰ ਦੀ ਕੋਈ ਨਿਸ਼ਾਨੀ ਦੱਸੋ ਨਾ, ਉਹ ਸਾਡੇ ਸੁਣਨ ਵਾਲਿਆਂ ਨੂੰ, ਕਿਹੜੀ ਕੋਈ ਦੱਸੀ ਸੀ ਬਜ਼ੁਰਗਾਂ ਨੇ ਨਿਸ਼ਾਨੀ? ਬਜ਼ੁਰਗਾਂ ਨੇ ਇਹ ਦੱਸਿਆ ਸੀ ਵੀ ਆਪਣੀ ਪੈਲੀ ਦੇ ਵਿੱਚ ਦੀ ਇੱਕ ਰਜਵਾਇਆ ਸੀ, ਤੇ ਆਂਦੇ ਆ ਕੋਈ ਸੂਆ ਆਖ ਦਿੰਦਾ ਪਾਣੀ ਵਾਲੀ ਛੋਟੀ ਨਹਿਰ, ਅੱਛਾ, ਆਂਦੇ ਉਹ ਲੰਘਦੀ ਸੀ ਆਪਣੇ ਖੂਹ ਦੇ ਕੋਲ, ਤੇ ਉਹਦੇ ਉੱਤੇ ਇੱਕ ਪੁਲ ਛੋਟਾ ਜਿਹਾ ਬਣਿਆ ਸੀ। ਅੱਛਾ, ਉਹ ਸੁਪਨਾ ਆਇਆ ਮੈਨੂੰ, ਮੈਂ ਸੁਪਨੇ 'ਚ ਵੇਖਿਆ, ਬਾਕੀ ਜਾ ਕੇ ਨਹੀਂ ਵੇਖਿਆ। ਅੱਛਾ, 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 ਤੇ ਬੜਾ ਸਾਨੂੰ ਇੱਧਰ ਰੀਝ ਆਉਂਦੀ। ਸਾਡਾ ਥਾਣਾ ਗੁਜਰਾਂ ਵਾਲਾ ਸੀ, ਅੱਛਾ, ਤਹਿਸੀਲ ਜੜ੍ਹਾਂ ਵਾਲੀ, ਅੱਛਾ, ਤਹਿਸੀਲ ਜੜ੍ਹਾਂ ਵਾਲਾ। ਜੜ੍ਹਾਂ ਵਾਲਾ। ਹਾਂ, ਤੇ ਇਸ ਤਰ੍ਹਾਂ ਸਾਡੇ ਨਾਲ ਕਰਦੇ ਹੁੰਦੇ ਸੀ, ਉਹਨਾਂ ਨੂੰ ਪੂਰੇ ਹੋਏ ਨੂੰ ਵਾਹਵਾ ਚਿਰ ਹੋ ਗਿਆ। ਹੁਣ ਜੇ ਉਦੋਂ ਤੇ ਅਸੀਂ ਲਿਖਿਆ ਵੀ ਨਹੀਂ, ਜੇ ਲਿਖ ਕੇ ਰੱਖਿਆ ਹੁੰਦਾ ਤੇ ਅੱਜ ਅਸੀਂ ਕਰਦੇ। ਹੁਣ ਜਿਹੜਾ ਮੈਨੂੰ ਇੱਥੇ ਮਿਲਿਆ, ਹਾਂ, ਉਹ ਆਂਦਾ ਮੇਰੇ ਢਿੱਲੋਂ ਨਾਨਕੇ ਨੇ, ਹਾਂ, ਤੇ ਮੈਂ ਜਦੋਂ ਉਹਨੂੰ ਪੁੱਛਿਆ ਮੇਰਾ ਪਿੰਡ ਬਾਹਮਣੀ ਵਾਲਾ, ਉਹਨੇ ਮੈਨੂੰ ਕੁੱਟ ਕੇ ਜੱਫੀ ਪਾ ਲਈ, ਹਾਂ, ਤੇ ਆਂਦਾ ਤੁਸੀਂ ਮੇਰੇ ਮਾਮਾ ਜੀ ਜੇ। ਤੇ ਮੈਂ ਕਿਹਾ ਤੁਹਾਡੀ ਹੈਗੀ ਆ ਮੰਮੀ, ਤੁਹਾਡੀ ਹੈਗੀ ਆ? ਆਂਦਾ ਨਹੀਂ। ਮੈਂ ਕਿਹਾ ਜੇ ਉਹ ਹੁੰਦੀ ਤੇ ਮੈਂ ਪਿਆਰ ਦੇ ਕੇ ਆਉਂਦਾ, ਮੈਂ ਘਰ ਜਾਂਦਾ। ਯਾਨੀ ਕਿ ਇੰਨੇ ਪਿਛੋਕੜ ਦਾ ਤਾਲੁਕ ਆ ਸਾਡਾ, ਇੰਨਾ ਗਹਿਰਾ ਤਾਲੁਕ ਹੈ, ਤੇ ਟੁੱਟ ਸਕਦਾ ਭਲਾ ਕਦੀ? ਨਹੀਂ ਟੁੱਟ ਸਕਦਾ, ਹਾਂ, ਨਾ ਤੋੜਨਾ ਹੀ ਚਾਹੀਦਾ। ਹਾਂ, ਉਹ ਅੰਗਰੇਜ਼ ਇੱਕ ਆਪਣੇ 'ਚ ਫਾਲਟ ਪਾ ਕੇ ਚਲੇ ਗਏ। ਹਾਂ, ਅਸੀਂ ਹੁਣ ਸਾਰਾ ਹੀ, ਮੇਰੇ ਪਿਤਾ ਨੇ ਮੈਨੂੰ ਦੱਸਿਆ ਹਾਂ, ਵੀ ਜਦੋਂ ਇਹ ਵੱਢ ਫੱਟ ਸ਼ੁਰੂ ਹੋਈ ਆ ਨਾ, ਹਾਂ, ਤੇ ਉਹ ਆਂਦੇ ਸਾਨੂੰ ਮੁਸਲਮਾਨ ਵੀਰਾਂ ਨੇ ਸਾਨੂੰ ਬਚਾ ਕੇ ਕੱਢਿਆ। ਉਹਨਾਂ ਆਖਿਆ ਤੁਸੀਂ ਸਾਡੇ ਘਰੇ ਆ ਜਾਓ, ਹਾਂ, ਤੇ ਜਿਹੜੇ ਉਧਰੋਂ ਸਾਡੇ ਵੱਲੋਂ ਮੁਸਲਮਾਨ ਵੀਰ ਉਧਰ ਗਏ ਨੇ, ਖੰਭਾ ਪਿੰਡ, ਦਰਿਆ, ਬੇਟੂ, ਅਲੀ ਕੇ, ਦਿਲਾਰਾਮ, ਹਾਂ, ਖੰਭੇ, ਹਾਂ, ਬੋਤਲਾਂ, ਵਾਹ, ਡੇਪੋ ਗੈਰੀ, ਗੁਰੂ ਸਾਹਿਬ, ਉਹ ਰੋਜ਼ ਮੈਂ ਵੀਡੀਓ ਵੇਖਣਾ ਮੁਸਲਮਾਨਾਂ ਦੀਆਂ, ਉਹ ਬਜ਼ੁਰਗ ਹੋਏ ਪਏ ਨੇ, ਤੇ ਉਹ ਸਾਡੇ ਨਾਂ ਉਧਰਲਿਆਂ ਬੰਦਿਆਂ ਦੇ ਲੈਂਦੇ ਨੇ। ਫਲਾਣਾ ਹੁੰਦਾ ਸੀ, ਫਲਾਣਾ ਨੰਬਰਦਾਰ ਹੁੰਦਾ ਸੀ, ਹਾਂ, ਜੈਲਦਾਰ ਹੁੰਦਾ ਸੀ। ਸਾਡਾ ਬਜ਼ੁਰਗ ਜਿਹੜਾ ਸੀ ਨਾ ਦਾਦਾ ਜੀ, ਹਾਂ, ਉਹਦਾ ਨਾਂ ਸਰਦਾਰ ਹਰਨਾਮ ਸਿੰਘ ਜੈਲਦਾਰ ਸੀ। ਵਾਹ ਵਾਹ, ਹਾਂਜੀ, ਤੇ ਪੂਰੀ ਚੱਲਦੀ ਸੀ ਉਹਦੀ ਇੱਥੇ। ਅੱਛਾ, ਅੱਛਾ, ਇੱਕ ਹੁਣ ਸਾਡਾ ਹੋਰ ਜੈਲਦਾਰ ਸੀ, ਉਹਦਾ ਮੈਂ ਨਾਂ ਹੀ ਭੁੱਲ ਗਿਆ, ਚਿਰ ਬੜਾ ਹੋ ਗਿਆ। ਅੱਛਾ, ਅੱਛਾ, ਹਾਂਜੀ ਹਾਂਜੀ,
ਤੇ ਉਹਨਾਂ ਲਈ ਕੋਈ ਜਿਹੜੇ ਹੁਣ ਬਾਹਮਣੀ ਵਾਲੇ ਦੇ ਲੋਕ ਨੇ ਉਹਨਾਂ ਲਈ ਕੋਈ ਪਿਆਰ ਮੁਹੱਬਤ ਦਾ ਮੈਸੇਜ ਦੇ ਦਿਓ ਜਿਹੜੀ ਉਹਨਾਂ ਦੀ ਆਲ ਔਲਾਦ ਚੋਂ ਬੈਠੇ ਨੇ। ਅਸੀਂ ਮੈਸੇਜ ਇਹ ਦੇਵਾਂਗੇ ਵੀ ਜੇ ਕੋਈ ਐਵੇਂ ਨਾਈ ਦਾ ਕੋਈ ਬਾਲ ਬੱਚਾ ਹੈਗਾ ਤੇ ਸਾਨੂੰ ਮਿਲੇ, ਕੋਈ ਚਿਰਾਗੋ ਦਾਈ ਦਾ, ਕੋਈ ਚਿਰਾਗੋ ਦਾਈ ਦਾ ਉਤਰੇ ਪੁੱਤਰੇ ਹੋਣਗੇ ਜਿਵੇਂ ਅਸੀਂ ਹੈਗੇ ਆ, ਕੋਈ ਸ਼ਰੀਫੋ ਦਾ ਜਿਹਨੂੰ ਚਰਖਾ ਦਿੱਤਾ, ਕੋਈ ਚਰੀਫੋ ਦਾ ਉਹਨੂੰ ਚਰਖਾ ਦੇ ਕੇ ਗਈ ਸੀ, ਸਿਰ ਵਾਉਂਡੀ ਸਾਡੀ ਮਾਂ ਜਦੋਂ ਆਪਣਾ ਰੌਲਾ ਪਿਆ ਤੇ ਉਹ ਕੰਘੀ ਲੈ ਕੇ ਚਲੇ ਗਈ ਤੇ ਸ਼ਰੀਫਾ ਨੂੰ ਚਰਖਾ ਫੜਾ ਗਈ। ਵਾਹ ਵਾਹ ਵਾਹ। ਤੇ ਸਾਡੇ ਜਿਹੜੇ ਉਹ ਹੈਗੇ ਸੀ ਅੱਲਾ ਦਿੱਤਾ ਮੌਲਾ ਬਖਸ਼, ਉਹ ਸਾਡੇ ਬਜ਼ੁਰਗਾਂ ਨਾਲ ਖੇਡਦੇ ਹੁੰਦੇ ਸੀ ਗੁੱਲੀ ਡੰਡਾ, ਕੌਡੀ। ਹਾਂਜੀ ਕੀ ਬਾਤ। ਤੇ ਤੁਹਾਡਾ ਆਪਣਾ ਕੀ ਨਾਂ ਹੈ ਉਹਨਾਂ ਨੂੰ ਦੱਸ ਦਿਓ, ਜ਼ਿਲ੍ਹਾ ਦੱਸ ਦਿਓ। ਮੇਰਾ ਨਾਂ ਕੁਲਵੰਤ ਸਿੰਘ ਢਿੱਲੋਂ। ਅੱਛਾ। ਤੇ ਪਿੰਡ ਮੇਰਾ ਹਰਗੋਬਿੰਦਪੁਰਾ, ਤਹਿਸੀਲ ਮੇਰੀ ਗੁਰੂ ਹਰਸਾਏ ਤੇ ਜ਼ਿਲ੍ਹਾ ਮੇਰਾ ਫਿਰੋਜ਼ਪੁਰ ਤੇ ਭਾਰਤ। ਕੀ ਬਾਤ ਹੈ ਦੋਸਤੋ, ਤੁਸੀਂ ਸਾਰੀ ਕਹਾਣੀ ਸੁਣੀ ਤੇ ਤੁਹਾਡੇ ਚੋਂ ਅਗਰ ਕੋਈ ਵੀ ਐਸਾ ਬੰਦਾ ਕਿ ਜਿਹੜਾ ਇਹਨਾਂ ਨੂੰ ਮਿਲਣਾ ਚਾਹੁੰਦਾ, ਮੈਂ ਉਹਨੂੰ ਰਿਕੁਐਸਟ ਕਰਾਂਗਾ ਕਿ ਪੰਜਾਬੀ ਲਹਿਰ ਦੇ ਵਿੱਚ ਨਾਸਰ ਢਿੱਲੋਂ ਨੂੰ ਕੰਟੈਕਟ ਕਰੇ, ਲਵਲੀ ਸਿੰਘ ਨੂੰ ਕੰਟੈਕਟ ਕਰੇ। ਅਸੀਂ ਤੁਹਾਨੂੰ ਉੱਥੇ ਕੋਸ਼ਿਸ਼ ਕਰਾਂਗੇ ਕਿ ਵੀਡੀਓ ਦੀ ਰਾਹੀਂ ਇਹਨਾਂ ਨੂੰ ਇਹਨਾਂ ਦਾ ਪਿੰਡ ਵਿਖਾਈਏ ਤੇ ਤੁਹਾਨੂੰ ਵੀ ਇਹਨਾਂ ਦੇ ਨਾਲ ਮਿਲਵਾਈਏ, ਕੋਈ ਗੱਲ ਕਰਵਾਈਏ। ਰੱਬ ਰੱਖਾ।